ਇਹ ਕਈਆਂ ਬੰਦਿਆਂ ਨੇ ਉੱਡਦੀਆਂ ਵੇਖੀਆਂ ਹੁੰਦੀਆਂ, ਫਸਦੀਆਂ ਨਹੀਂ ਵੇਖੀਆਂ। ਉਹ ਹਿਸਾਬ ਇਸਰਾਇਲ ਨਾਲ ਸੀ। ਕਈਆਂ ਮਾੜਿਆਂ ਮੁਲਕਾਂ ਨਾਲ ਪੰਗਾ ਲਿਆ ਨੇ ਜ਼ਿੰਦਗੀ ਦੇ ਵਿੱਚ, ਪਰ ਤਗੜੇ ਨਾਲ ਪਹਿਲੀ ਵਾਰੀ ਪੰਗਾ ਲਿਆ ਜਿਹਨੇ ਸਿੰਘ ਚੋਪੜੇ ਨੇ। ਇਹ ਇਸਰਾਇਲ ਨਾਲ ਵੀ ਉਹ ਖੱਤਰੀ ਵਾਲਾ ਹਿਸਾਬ ਹੋਇਆ ਜਿਹਦੇ ਕੋਲ ਜੱਟ ਨੇ 1000 ਰੁਪਈਆ ਕਰਜ਼ਾ ਲੈ ਲਿਆ ਤੇ ਛਮਾਈ ਬਾਅਦ 2000 ਦੇਣਾ ਕਰ ਲਿਆ। ਇਸੇ ਤਰ੍ਹਾਂ ਜੱਟ ਜਦੋਂ ਵੀ ਲੈਣਾ ਤੇ ਉਹਨੂੰ ਵਾਪਸ ਉਹਦਾ ਛਮਾਈ ਬਾਅਦ ਕਰਜ਼ਾ ਦੇ ਦੇਣਾ। ਪਰ ਉਹ ਹਮੇਸ਼ਾ ਖੱਤਰੀ ਨੇ ਇਹੀ ਕਹਿਣਾ ਜੱਟਾਂ ਕੋ ਹਿਸਾਬ ਬਕਾਇਆ ਰਹਿੰਦਾ ਸੀ। ਜੱਟ ਨੇ ਕਰਜ਼ਾ ਲਾਤਾ ਲੇਕਿਨ ਖੱਤਰੀ ਆਖਿਆ ਬਕਾਇਆ। ਜੱਟ ਨੇ ਆਖਿਆ ਇੰਜ ਕਰੀ ਤੂੰ ਸ਼ਾਮ ਨੂੰ ਨਾ ਆਪਣੀ ਵਹੀ ਜਿਹੜੀ ਹੈ ਲੈ ਕੇ ਤੇ ਮੇਰੇ ਘਰ ਆ ਜੀ। ਉਧਰੋਂ ਗਿਆ ਤੇ ਕਿਸੇ ਢੋਲ ਵਾਲੇ ਨੂੰ ਕਹਿਆ ਵੀ ਪੈਸੇ ਤੇ ਮੇਰੇ ਕੋਲ ਕੋਈ ਨਹੀਂ, ਕੋ ਦਾਣੇ 10-20 ਸਿਰ ਤੈਨੂੰ ਦੇ ਦਿੰਦਾ, ਸ਼ਾਮੀ ਢੋਲ ਵਜਾਣਾ ਕੋ ਘੰਟਾ ਡੇਢ। ਢੋਲ ਵਾਲਾ ਵੀ ਆ ਗਿਆ। ਜੱਟ ਨੇ ਖੱਤਰੀ ਨੂੰ ਬੈਠ ਕੇ ਵਾੜ ਲਿਆ ਤੇ ਢੋਲ ਵਾਲਿਆਂ ਨੂੰ ਆਖਿਆ ਵੀ ਤੂੰ ਢੋਲ ਕੁੱਟਣਾ ਸ਼ੁਰੂ ਕਰ ਦੇ। ਖੱਤਰੀ ਨੂੰ ਲੈ ਲਿਆ ਗੋਡਿਆਂ ਥੱਲੇ ਤੇ ਚੰਗਾ ਘਸੁੰਨ ਫੇਰਿਆ, ਛਿੱਤਰ ਚੰਗਾ ਟਕਾ ਕੇ ਫੇਰਿਆ ਤੇ ਉਹਨੂੰ ਆਖਿਆ ਦੱਸ ਕਿਹੜਾ ਹਿਸਾਬ। ਪਰ ਉਹ ਖੱਤਰੀ ਦੀ ਕੋਈ ਸਮਝ ਨਾ ਆਵੇ, ਉਧਰੋਂ ਢੋਲ ਵੱਜੇ, ਨਾ ਕੋਈ ਛਡਾਣ ਵਾਲਾ ਆਵੇ ਤੇ ਨਾ ਕੋਈ ਉਹਦੀ ਆਵਾਜ਼ ਸੁਣੇ। ਜਦੋਂ ਜੱਟ ਨੇ ਚੰਗੀ ਤਰ੍ਹਾਂ ਤਸੱਲੀ ਕੀਤੀ ਤੇ ਗੋਡੇ ਪੋਲੇ ਕੀਤੇ ਤੇ ਖੱਤਰੀ ਚੁੱਕਿਆ ਰਜਿਸਟਰ ਤੇ ਭੱਜ ਗਿਆ। ਹੁਣ ਥੋੜੇ ਦਿਨਾਂ ਬਾਅਦ ਉਹਨਾਂ ਦੇ ਮਹੱਲੇ ਦੇ ਵਿੱਚ ਢੋਲ ਪਿਆ ਵੱਜੇ ਤੇ ਖੱਤਰੀ ਦਾ ਮੁੰਡਾ ਆਂਦਾ ਅੱਬਾ ਲੱਗਦਾ ਕਿਸੇ ਦਾ ਵਿਆਹ ਏ। ਪਰ ਖੱਤਰੀ ਆਂਦਾ ਨਹੀਂ ਪੁੱਤਰ ਪਤਾ ਨਹੀਂ ਕਿਸੇ ਦਾ ਵਿਆਹ ਹੈ ਜਾਂ ਕਿਸੇ ਦਾ ਹਿਸਾਬ ਹੋਣ ਡਿਆ ਵੇ। ਹੁਣ ਸਾਰੀ ਜ਼ਿੰਦਗੀ ਜਦੋਂ ਵੀ ਅਮਰੀਕਾ ਕਿਸੇ ਵੱਲ ਜੰਗ ਦਾ ਇਸ਼ਾਰਾ ਕਰੇਗਾ ਨਾ ਤੇ ਇਸਰਾਇਲ ਕਦੀ ਵੀ ਜੰਗ ਦਾ ਨਾਂ ਨਹੀਂ ਲਏਗਾ। ਇਨਸ਼ਾਅੱਲਾ ਇਰਾਨ ਨੇ ਉੱਥੋਂ ਤੱਕ ਪਹੁੰਚਾਤਾ ਕਿ ਇਹਦੀ ਹੁਣ ਨਾਨੀ ਵੀ ਯਾਦ ਰੱਖੇ ਦੀ ਕਿ ਮੁਸਲਮਾਨਾਂ ਨਾਲ ਪੰਗਾ ਨਹੀਂ ਲੈਣਾ ਤੇ ਏਡਾ ਹਲਕਾ ਨਹੀਂ ਕਿਸੇ ਨੂੰ ਸਮਝਣਾ।